ਗੁਰਦੁਆਰਾ ਸਾਹਿਬ। ਤੇ ਇਹ ਇਹਦਾ ਪੁਰਾਣਾ ਦਰਵਾਜ਼ਾ ਹੈਗਾ, ਪੁਰਾਣੀ ਐਂਟਰੈਂਸ ਇਹਦੀ ਹੈਗੀ ਹੈ ਜਿਹੜੀ ਕਿ ਅੰਦਰ ਜਾਣ ਵਾਸਤੇ ਇਸਤੇਮਾਲ ਕੀਤੀ ਜਾਂਦੀ ਹੁੰਦੀ ਸੀ। ਇਹ ਉਹਦੇ ਦਰਵਾਜ਼ੇ ਦੇ ਆਸਾਰ ਗੋ ਕਿ ਪਤਾ ਨਹੀਂ ਕਿਦੋਂ ਇੱਕ ਵਰਸਾ ਹੋ ਗਿਆ 1947 ਤੋਂ ਬਾਅਦ ਇਹ ਮੁਸਲਸਲ ਬੰਦ ਸੀ। अस्सलाम वालेकुम दोस्तों, मैं औरंगजेब बेग अज तुहानूं विहालना शहर वजीराबाद विच वाक़िया गुरुद्वारा गुरु कोठा उहदा नाम है और ਇਹ ਕਿਦੋਂ ਬਣਿਆ और ਇਹ ਕਿੰਨੇ ਬਣਾਇਆ, ਇਹ ਸਾਰੀ ਮਾਲੂਮਾਤ ਇਸ ਵੀਡੀਓ 'ਚ ਤੁਹਾਨੂੰ ਦਿਖਾਲਣਾ। ਇਹ ਥੋੜ੍ਹੀਆਂ ਜਿਹੀਆਂ ਪਹਿਲੀਆਂ ਇਹਦੀਆਂ ਦਰਸ਼ਨ ਕਰ ਲਓ, ਝਲਕੀਆਂ ਵੇਖੋ। ਦੋਸਤੋ ਵਜ਼ੀਰਾਬਾਦ ਜਿਹੜਾ ਕਿ ਇੱਕ ਬੜਾ ਹੀ ਤਾਰੀਖੀ ਸ਼ਹਿਰ ਹੈਗਾ ਜ਼ਿਲ੍ਹਾ ਗੁਜਰਾਂਵਾਲਾ ਦੇ ਵਿੱਚ। ਇੱਥੇ 6ਵੀਂ ਪਾਤਸ਼ਾਹੀ ਦੇ ਗੁਰੂ ਹਰਗੋਬਿੰਦ ਜੀ ਉਹ ਜਦੋਂ ਕਸ਼ਮੀਰ ਤੋਂ ਆ ਰਹੇ ਸਨ ਵਾਪਸ, ਤੇ ਐਸੇ ਜਗ੍ਹਾ 'ਤੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਕਿਆਮ ਕੀਤਾ। ਉਸ ਤੋਂ ਬਾਅਦ ਉਹਨਾਂ ਦੇ ਇੱਕ ਪੈਰੋਕਾਰ ਸਨ ਜਿਨ੍ਹਾਂ ਦਾ ਨਾਂ ਸੀ ਭਾਈ ਖੇਮ ਚੰਦ ਜੀ। ਇਹ ਗੁਰਦੁਆਰਾ ਸਾਹਿਬ ਉਹਨਾਂ ਨੇ ਫਿਰ ਇੱਥੇ ਤਮੀਰ ਕਰਵਾਇਆ ਤੇ ਬੜੀ ਸ਼ਾਨਦਾਰ ਬੜੀ ਲਗਜ਼ਰੀ ਕਿਸਮ ਦੀ ਇਮਾਰਤ ਸੀ, ਜਿਹਦੇ ਥੱਲੇ ਆਉਂਦੇ ਨੇ ਤਹਿਖਾਨੇ ਵੀ ਬਣੇ ਸਨ ਔਰ ਬੜਾ ਸ਼ਾਨਦਾਰ ਉੱਤੇ ਗੁੰਬਦ ਬਣਾਏ ਗਏ ਸਨ ਜਿਹੜੇ ਕਿ ਅੱਗੋਂ ਕਿ ਅੱਜ ਵੀ ਮੌਜੂਦ ਨੇ, ਲੇਕਿਨ ਤਹਿਖਾਨੇ ਵਗੈਰਾ ਜਿੰਨੇ ਸਨ ਉਹ ਖ਼ਤਮ ਹੋ ਚੁੱਕੇ ਨੇ ਵਕਤ ਦੇ ਨਾਲ ਨਾਲ। ਇਹ ਜੀ ਇੱਕ ਮੈਂ ਨਾਲ ਦਾ ਘਰ ਉਹਦੀ ਛੱਤ 'ਤੇ ਚੜ੍ਹ ਕੇ ਤੇ ਗੁਰਦੁਆਰਾ ਦੀ ਜਿਹੜੀ ਇਹ ਪਹਿਲੀ ਮੰਜ਼ਲ ਹੈ ਉਹਦੇ ਤੱਕ ਪਹੁੰਚਿਆ ਵਾਂ। ਇਹ ਦੇ ਬਰੂਨੀ ਮੰਜ਼ਰ, ਤੇ ਫਿਰ ਤੁਹਾਨੂੰ ਅੰਦਰ ਵੀ ਲੈ ਕੇ ਚੱਲਣਾ। ਤੇ ਹੁਣ ਤੁਹਾਨੂੰ ਵਿਹਾਲ ਨੇ ਜਨਾਬ ਇਹ ਦੇਖੋ ਗੁਰਦੁਆਰੇ ਦੇ ਅੰਦਰ ਦੇ ਮਨਾਜ਼ਰ, ਮੰਜੀਆਂ ਤੇ ਸਮਾਨ ਜਿਹੜੇ ਇੱਥੇ ਨੇ ਰਿਹਾਇਸ਼ ਪਜ਼ੀਰ ਨੇ ਰੈਫਿਊਜੀਜ਼ ਉਹਨਾਂ ਦਾ ਪਿਆ। ਤੇ 1947 ਤੋਂ ਫਿਰ ਇਹ ਗੁਰਦੁਆਰਾ ਜਿਹੜਾ ਨਾ ਬਿਲਕੁਲ ਜਿਹੜਾ ਨਾ ਉਹ ਬੰਦ, ਬਲਕਿ ਹੁਣ ਹੌਲੀ ਹੌਲੀ ਨਾਕਾਬਲੇ ਇਸਤੇਮਾਲ ਹੋ ਚੁੱਕਿਆ ਹੈ। ਇਹ ਜਨਾਬ ਦੇਖੋ ਤੁਸੀਂ ਖੁਸੂਸੀ ਮਨਾਜ਼ਰ ਤੁਸੀਂ ਦੇਖੋ। ਗੁਰਦੁਆਰਾ ਸਾਹਿਬ ਗੁਰੂ ਕੋਠਾ, ਇਹਦਾ ਨਾਮ ਹੈ ਗੁਰੂ ਕੋਠਾ ਗੁਰਦੁਆਰਾ। ਬਹੁਤ ਹੀ ਉੱਚਾ ਬਣਾਇਆ ਗਿਆ, ਤਕਰੀਬਨ 13 ਏਕੜ ਜ਼ਮੀਨ ਇਸ ਗੁਰਦੁਆਰੇ ਦੇ ਨਾਂ ਹੈ ਜਿਹੜੀ ਮਹਿਕਮਾ ਔਕਾਫ ਕੋਲ ਹੈ। ਵੇਖੋ ਜਨਾਬ ਇਹ 2 ਕਨਾਲ ਦੇ ਵਿੱਚ ਸਿਰਫ ਗੁਰਦੁਆਰਾ ਹੀ ਸੀ, ਲੇਕਿਨ ਉਹ ਹੁਣ ਇੱਥੇ ਘਰ ਬਣ ਚੁੱਕੇ ਨੇ ਮਹਾਜਰਾਂ ਦੇ। ਲੋ ਜੀ ਇਹ ਆ ਗਏ ਅਸੀਂ ਗੁਰਦੁਆਰੇ ਦੀ ਬਨੂਨੀ ਸਾਈਡ ਤੇ ਗੁਰਦੁਆਰਾ ਸਾਹਿਬ। ਤੇ ਇਹ ਇਹਦਾ ਪੁਰਾਣਾ ਦਰਵਾਜ਼ਾ ਹੈਗਾ, ਪੁਰਾਣੀ ਐਂਟਰੈਂਸ ਇਹਦੀ ਹੈਗੀ ਹੈ ਜਿਹੜੀ ਕਿ ਅੰਦਰ ਜਾਣ ਵਾਸਤੇ ਇਸਤੇਮਾਲ ਕੀਤੀ ਜਾਂਦੀ ਹੁੰਦੀ ਸੀ। ਇਹ ਉਹਦੇ ਦਰਵਾਜ਼ੇ ਦੇ ਆਸਾਰ ਗੋ ਕਿ ਪਤਾ ਨਹੀਂ ਕਿਦੋਂ ਇੱਕ ਵਰਸਾ ਹੋ ਗਿਆ 1947 ਤੋਂ ਬਾਅਦ ਇਹ ਮੁਸਲਸਲ ਬੰਦ ਸੀ, ਹਲੇ ਵੀ ਬੰਦ ਹੈ। ਤੇ ਇਹ ਜਨਾਬ ਇਹਦੇ ਦਰਵਾਜ਼ਿਆਂ ਦੇ ਜਿਹੜੇ ਨਾ ਉਹ ਲੱਗੇ ਨੇ ਸੀਮਟ ਦੇ ਪਿੱਲਰ ਬਣੇ ਨੇ। ਯਕੀਨਨ ਬਹੁਤ ਵੱਡਾ ਦਰਵਾਜ਼ਾ ਹੁੰਦਾ ਹੈਗਾ ਇੱਥੇ, ਕਿਉਂਕਿ ਇਹ ਕਾਫੀ ਜ਼ਿਆਦਾ ਜਿਹੜਾ ਨਾ ਖੁੱਲ੍ਹਾ ਇਹਦਾ ਦਰਵਾਜ਼ਾ। ਤੇ ਉਹ ਹੁਣ ਇੱਥੇ ਫਿਰ 1947 ਤੋਂ ਬਾਅਦ ਜਦੋਂ ਮਹਾਜਰੀਨ ਰੈਫਿਊਜੀ ਆਏ ਨੇ ਇੰਡੀਆ ਵਾਲੀ ਸਾਈਡ ਤੋਂ, ਤੇ ਉਹ ਫਿਰ ਜਿੱਥੇ ਜਿੱਥੇ ਜਗ੍ਹਾ ਲੱਭੀ ਉੱਥੇ ਵੜ ਗਏ। ਤੇ ਇਹ ਗੁਰਦੁਆਰਾ ਵੀ ਇੱਕ ਉਸੇ ਕੜੀ ਦਾ ਹਿੱਸਾ ਹੈ ਕਿ ਇੱਥੇ ਹੁਣ ਫੈਮਿਲੀ ਆਬਾਦ ਹੈ। ਇਹ ਸਾਰਾ ਰਕਬਾ ਖਾਲੀ ਪਿਆ, ਮੈਨੂੰ ਲੱਗਦਾ ਇਹ ਗੁਰਦੁਆਰੇ ਦਾ ਹੀ ਰਕਬਾ ਹੈਗਾ। ਇੱਥੇ ਪੁਰਾਣੀਆਂ ਬਿਲਡਿੰਗਾਂ
ਅੱਜ ਵੀ ਮੌਜੂਦ ਨੇ। ਇੱਥੇ ਲੰਗਰ ਖਾਨੇ ਤੇ ਜਨਾਬ ਲੰਗਰ ਹਾਲ ਉਹ ਮੌਜੂਦ ਸਨ, ਜਿਸ ਤਰ੍ਹਾਂ ਕਿ ਹਰ ਗੁਰਦੁਆਰੇ ਦੇ ਨਾਲ ਹੁੰਦੇ ਨੇ, ਲੇਕਿਨ ਅੱਜ ਇਹ ਬਿਲਕੁਲ ਹਾਲਤ ਇਹਦੀ ਜਿਹੜੀ ਹੈ ਨਾ ਉਹ ਮਖਦੂਸ਼ ਹੋ ਚੁੱਕੀ ਹੈ। ਕਿਆ ਖੂਬਸੂਰਤ ਗੁਰਦੁਆਰਾ ਬਣਿਆ ਜਨਾਬ, ਹੈ ਦੇਖੋ। ਇਹਦੇ ਉੱਤੇ ਵੀ ਜਾਣ ਲਈ ਬਿਹਤਰੀਨ ਸੀੜੀਆਂ ਨੇ, ਠੀਕ ਹੈ ਨਾ। ਸਮੇਂ ਦਾ ਕੀ ਕਹਿਣਾ, ਜਦੋਂ ਬਣਿਆ ਹੋਣਾ ਗੁਰਦੁਆਰਾ, ਕਿਸੇ ਨੂੰ ਪਤਾ ਹੋਣਾ ਕਿ ਆਖਰ ਜਾ ਕੇ ਜਦੋਂ ਵੰਡ ਹੋਣੀ ਤੇ ਚੀਜ਼ਾਂ ਯਕਦਮ ਵੀਰਾਨ ਹੋ ਜਾਣੀਆਂ ਨੇ। ਹੈ ਜੀ ਇਹਦੀਆਂ ਬਿਲਕੁਲ ਬਿਲਡਿੰਗਾਂ ਵਿੱਚ ਹੁਣ ਨਵੀਆਂ ਬਣੀਆਂ ਨੇ ਗੁਰਦੁਆਰਾ ਸਾਹਿਬ ਦੇ ਚਾਰੋਂ ਤਰਫ, ਔਰ ਬੇਸ਼ੁਮਾਰ ਫੈਮਲੀਆਂ ਇੱਥੇ ਜਿਹੜੀਆਂ ਨੇ ਉਹ ਆਬਾਦ ਨੇ। ਇਹ ਦੇਖੋ ਇਹ ਸਾਰੇ ਘਰ ਨੇ ਲੋਕਾਂ ਦੇ, ਤੇ ਇਹ ਗੁਰਦੁਆਰਾ ਸਾਹਿਬ ਦਾ ਮੰਜ਼ਰ। ਵਾਹ ਜੀ ਵਾਹ, ਕਰ ਲਓ ਦਰਸ਼ਨ ਜੀ, ਚੜ੍ਹਦੇ ਪੰਜਾਬ ਵਾਲਿਓ। ਲੋ ਜੀ ਦੋਸਤੋ ਤੇ ਮਿੱਤਰੋ ਬੇਲੀਓ, ਇਹ ਸੀ ਅੱਜ ਦੀ ਵੀਡੀਓ। ਤੁਹਾਨੂੰ ਗੁਰਦੁਆਰਾ ਕੋਠਾ ਸਾਹਿਬ ਵਜ਼ੀਰਾਬਾਦ ਦੇ ਦਰਸ਼ਨ ਕਰਵਾਏ। ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਸ਼ੇਅਰ ਕਰੋ। ਮੈਨੂੰ ਦਿਓ ਇਜਾਜ਼ਤ। ਅੱਲਾਹ ਤਾਲਾ ਤੁਹਾਡੀ ਹਿਫਾਜ਼ਤ ਕਰੇ। ਅੱਲਾਹ ਹਾਫਿਜ਼।